ਕਈ ਦਿਹਾੜਿਆਂ ਦੀ ਉਡੀਕ ਮਗਰੋਂ ਅੱਜ ਰੱਬ ਦੀ ਰਹਿਮਤ ਮੀਂਹ ਬਣ ਕੇ ਢੇਰ ਵਰੀ। ਸਵੇਰੇ ਵੱਡੇ ਵੇਲੇ ਤੋਂ ਸ਼ੁਰੂ ਹੋਣ ਵਾਲਾ ਮੀਂਹ ਦਾ ਇਹ ਜ਼ੋਰਦਾਰ ਸਿਲਸਿਲਾ ਵਕਫੇ ਨਾਲ ਹੁਣ ਤੱਕ ਜਾਰੀ ਹੈ। ਜਿੱਥੇ ਰੱਬ ਦੀ ਰਹਿਮਤ ਨਾਲ ਗਰਮੀ ਦਾ ਜ਼ੋਰ ਘਟਿਆ, ਉੱਥੇ ਹੀ ਵਾਸਾ ਸਣੇ ਸਾਡੇ ਦੂਜੇ ਮਹਿਕਮਿਆਂ ਦੀ ਨਲਾਇਕੀ ਵੀ ਖੁੱਲ੍ਹ ਕੇ ਸਾਹਮਣੇ ਆਈ। ਖਾਸ ਕਰ ਲਾਹੌਰ ਸ਼ਹਿਰ ਅੰਦਰ ਵੱਡੀਆਂ ਸੜਕਾਂ ਉੱਤੇ ਵੀ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਨਿਕਾਸੀ ਦਾ ਨਿਜ਼ਾਮ ਬੁਰੀ ਤਰ੍ਹਾਂ ਫੇਲ ਹੋ ਗਿਆ। ਗਲੀਆਂ ਤਲਾਬ ਬਣ ਗਈਆਂ ਤੇ ਪਾਣੀ ਲੋਕਾਂ ਦੇ ਘਰਾਂ 'ਚ ਆਣ ਵੜਿਆ, ਜਿਹਦੇ ਨਾਲ ਹਯਾਤੀ ਦਾ ਪਹੀਆ ਖਲੋ ਕੇ ਰਹਿ ਗਿਆ। ਬਾਜ਼ਾਰਾਂ ਦਾ ਵੀ ਇਹੋ ਹਾਲ ਹੈ, ਜਿੱਥੇ ਨਾ ਕੋਈ ਸਰਕਾਰੀ ਮਹਿਕਮਾ ਖਾਲੀ ਦਿੰਦਾ ਹੈ ਤੇ ਨਾ ਹੀ ਫੋਟੋ ਸੈਸ਼ਨਾਂ ਤੇ ਮਸ਼ਹੂਰੀਆਂ ਰਾਹੀਂ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਦੇ ਨੁਮਾਇੰਦੇ। ਫਿਰ ਸਾਡੀ ਤੇ ਇਹ ਵੀ ਰੀਤ ਹੈ ਕਿ ਜੇਕਰ ਮੀਂਹ ਵਰਨਾ ਹੈ ਤੇ ਫਿਰ ਬੱਤੀ ਦੇ ਮਹਿਕਮੇ ਨੇ ਵੀ ਕੋਈ ਕਸਰ ਨਹੀਂ ਛੱਡਣੀ। ਬੱਤੀ ਨਹੀਂ ਹੋਵੇਗੀ ਤੇ ਫਿਰ ਪਾਣੀ ਕਿੱਥੋਂ ਲੱਭੇਗਾ? ਸੋ ਜਨਾਬ, ਅੱਜ ਵੀ ਬਾਰਿਸ਼ ਨੇ ਲਾਹੌਰੀਆਂ ਸਣੇ ਪੰਜਾਬ ਦੇ ਪਿੰਡਾਂ ਥਾਵਾਂ ਉੱਤੇ ਵਸਣ ਵਾਲਿਆਂ ਦੀ ਹਯਾਤੀ ਨੂੰ ਵੀ ਇਮਤਿਹਾਨ ਬਣਾ ਕੇ ਰੱਖ ਦਿੱਤਾ। ਜਿੱਥੇ ਇਹਨਾਂ ਸਰਕਾਰੀ ਮਹਿਕਮਿਆਂ ਦੀ ਕਾਰਗਰਦਗੀ ਨਿੰਦਿਆਯੋਗ, ਉੱਥੇ ਹੀ ਸਾਡੀਆਂ ਅਕਲ ਤੋਂ ਅਨੀਆਂ ਸਰਕਾਰਾਂ ਬਾਰਿਸ਼ ਦਾ ਕੀਮਤੀ ਪਾਣੀ ਮਹਿਫੂਜ਼ ਬਣਾਉਣ ਦੇ ਮਨਸੂਬੇ ਅੱਜ ਵੀ ਨਹੀਂ ਬਣਾ ਸਕੀਆਂ ਤੇ ਇਹ ਸਾਰਾ ਪਾਣੀ ਰਹਿਮਤ ਦੀ ਥਾਵੇਂ ਜ਼ਹਿਮਤ ਤੇ ਮੁਸੀਬਤ ਬਣ ਕੇ ਜ਼ਾਇਆ ਹੋ ਜਾਵੇਗਾ। ਹੁਣ ਵੇਖੋ ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੀ ਭਤੀਜੀ ਮਰੀਮ ਨਵਾਜ਼ ਹੋਰੀ ਇਸ ਬਾਰੇ ਕੀ ਸੋਚਦੇ ਨੇ। ਸਰਕਾਰੀ ਮਹਿਕਮਿਆਂ ਦੀ ਕਾਰਗਰਦਗੀ ਚੰਗੀ ਬਣਾਉਂਦੇ ਨੇ ਜਾਂ ਫਿਰ ਜਿਵੇਂ ਸਿਲਸਿਲਾ 75 ਵਰ੍ਹਿਆਂ ਤੋਂ ਚੱਲ ਰਿਹਾ ਹੈ ਉਂਝ ਹੀ ਚੱਲਣ ਦਿੰਦੇ ਨੇ?